यार दुकान तो भाई अकरम की खुली होनी है, सर्दी बड़ी है, चाह पीने चल के। दुकान तो मेरा ख्याल खुली गई है, पता नहीं हूं हैप्पी है इत्थे कि नहीं है। ठंड बड़ी लगती है भाई। अस्सलाम वालेकुम जी। वालेकुम सलाम। चौधरी साहब की हाल है? की हाल है? ओह ठंड ठंड अरे चौधरी साहब डरे डरे हो। खैर की होनी आ। हम्म ਉਹ ਸਦੀਕ ਨਹੀਂ ਬਰਫ ਵਾਲਾ, आहो ਉਹ ਫਾਟਕ ਤੋਂ ਬਰਫ ਵਾਲਾ ਰੇੜਾ ਲੈ ਕੇ ਇੱਥੋਂ ਨੂੰ ਪਿਆਉਂਦਾ ਹੀ। इधर ਨੂੰ आन दिया ਆਹੋ नहीं यार, ਸਹੀ ਗੱਲ ਏ, ਮੈਂ ਝੂਠ ਮਾਰਨਾ ਭਲਾ ਤੇਰੇ ਨਾਲ। इधर अंदर आ जाओ तुम। आ जाओ बह जाओ, लंघदा ते फेर ही हुण उत्थे कोई काम करांगे। ਐਵੇਂ ਲੋਕੀ ਕਹਿੰਦੇ ਨੇ ਕਿ ਦਹੀਂ ਦੀ ਤਸੀਰ ਗਰਮ ਹੁੰਦੀ। ਸਵੇਰੇ ਮੈਂ ਇੱਕ ਬੰਦੇ ਨੂੰ 1.5 ਕਿਲੋ ਦਹੀਂ ਦਿੱਤਾ, ਮੇਰੇ ਹੱਥ ਸੁੰਨ ਹੋ ਗਏ। ਵੈਸੇ ਦਹੀਂ ਵੇਖ ਲੈਂਦੇ ਮੈਨੂੰ ਠੰਡ ਸ਼ੁਰੂ ਹੋ ਜਾਂਦੀ ਏ। ਵੈਸੇ ਤਾਂ ਨਹੀਂ ਦਹੀਂ ਪੀਂਦਾ, ਮੈਨੂੰ ਤੇ ਗਰਮੀਆਂ ਗੁਰਮੀਆਂ ਪੀ ਪੂ ਲਈ ਦੀ ਲੱਸੀ ਲੁੱਸੀ। ਉਹ ਚੌਧਰੀ ਸਾਹਿਬ ਤੁਸੀਂ ਤੇ ਚੌਧਰੀ ਬੰਦੇ ਹੋ, ਤਬੀਅਤ ਉਹ ਤੁਹਾਡੀ ਨਹੀਂ ਨਹੀਂ, ਉਹ ਗੱਲਾਂ ਨਹੀਂ ਰਹੀਆਂ ਹੁਣ। ਠੰਡ ਨਹੀਂ ਵਹਿੰਦੀ। ਚੌਧਰੀ ਕੌਣ ਹੈ ਤੇ ਰਾਣਾ ਕੌਣ ਹੈ ਤੇ ਕੌਣ ਇੱਥੇ ਲੰਬੜਦਾਰ ਹੈ। ਇੱਥੇ ਨਹੀਂ ਜੇ ਠੰਡ ਵਹਿੰਦੀ ਕੋਈ ਵੀ। ਉਹ ਯਾਰ ਨਾ ਕਰੋ ਮੈਨੂੰ ਹੋਰ ਠੰਡ, ਮੇਰਾ ਰੇੜਾ ਨੇੜੇ ਹੁੰਦਾ ਜਾਣ ਡਿਆ। ਲੰਘੇ ਮੈਂ ਤੇ ਤਾਂ ਹੀ ਲੰਘੇ ਭਾਜ ਵਿੱਚੋਂ ਬਾਹਰ ਨਿਕਲੀਏ ਕਿਤੇ ਕੋਈ। ਮੈਂ ਆਇਆ ਸਾਂ, ਮੈਂ ਕਿਹਾ ਭਾਰਾ ਕੋ ਜਾ ਕੇ ਚਾਹ ਪੀਨੇ ਆ ਦੁਕਾਨ ਤੋਂ। ਉਹ ਮੈਨੂੰ ਨਹੀਂ ਪਤਾ ਉਹ ਵੀ ਪਿਆਉਂਦਾ ਤੇ ਮੈਂ ਜੇ ਕਿੱਥੇ ਬਾਹਰ ਨਿਕਲਣਾ ਹਜੇ ਘਰੋਂ। ਚੌਧਰੀ ਸਾਹਿਬ ਜਿਹੜੇ ਨੇਕ ਬੰਦੇ ਹੁੰਦੇ ਅੱਲਾ ਦੇ, ਜੀ ਜੀ, ਉਹ ਤੇ ਜੰਨਤ ਚ ਜਾਂਦੇ ਹੋਣੇ ਸਿੱਧੇ। ਬੜੀ ਵਧੀਆ ਭਾਈ ਅਕਰਮ ਗੱਲ ਕੀਤੀ ਆ। ਉਹ ਤੇ ਕੀਤੀ ਆ। ਰੇੜਾ ਲੰਘਿਆ ਕਿ ਨਹੀਂ? ਜਿਹੜਾ ਠੰਡ ਉਹਦੇ ਖਤਮ ਹੋਇਆ ਤੂੰ ਫਿਰ ਨਾਲ ਕੋਈ ਪਤਾ ਤਾਂ ਨਹੀਂ ਨਾ ਹੁੰਦਾ ਇਸ ਟਾਈਮ ਦਾ ਹੁੰਦਾ ਨਾਲ ਯਾਰ। ਤੂੰ ਨਾਲ ਲੈਂਦਾ ਨਾ ਉਹ ਮੈਨੂੰ ਕੰਬਣੀ ਸ਼ੁਰੂ ਹੋ ਜਾਂਦੀ ਯਾਰ। ਉਹ ਵੇ ਯਾਰ ਉਹ ਕਿਵੇਂ ਉੱਤੇ ਬਰਫ ਦੇ ਉੱਤੇ ਬਹਿ ਕੇ ਆਉਂਦਾ ਹੀ। ਆ ਜਿਹੜੇ ਨਰਾਨ ਕੰਗਾਨ ਨਾਲ ਇੱਧਰ ਮਰੀ ਵੱਲ ਰਹਿੰਦੇ ਨੇ ਚੌਧਰੀ ਸਾਹਿਬ ਲੋਕ, ਉਹ ਲੋਕ ਹਿੱਲ ਗਏ ਨੇ ਉੱਥੇ ਰਹਿਣ। ਅੱਛਾ ਜੀ। ਹਾਂਜੀ ਉਹ ਹਿੱਲ ਗਏ ਜੇ। ਸਾਡੇ ਵਰਗੇ ਬੰਦੇ ਕਦੋਂ ਉੱਥੇ ਜਾ ਕੇ ਰਹਿ ਸਕਦੇ ਨੇ ਹੁਣ ਸਰਦੀਆਂ ਹਾਂ ਲੇਕਿਨ ਪਾਕਿਸਤਾਨ ਦੇ ਵਿੱਚ ਵੇਖੋ ਅੱਲਾ ਦਾ ਸ਼ੁਕਰ ਹੈ ਹਾਂਜੀ ਕਿ 4 ਮੌਸਮ ਅੱਲਾ ਨੇ ਦਿੱਤੇ। ਵਾਹ। ਤੇ ਜੇ 3 ਹੋ ਜਾਂਦੇ, ਠੰਡ ਵਾਲਾ ਨਾਮ ਹੀ ਅੱਲਾ ਦਿੰਦਾ ਤੇ ਖੈਰ ਸੀ ਗੁਜ਼ਾਰਾ। ਨਹੀਂ ਇਹਦੇ ਚ ਵੀ ਭਾਈ ਪਤਾ ਨਹੀਂ ਕੀ ਹਕਮਤ ਹੈ। ਅੱਲਾ ਦੇ ਤੇ ਗੱਲਾਂ ਅੱਲਾ ਹੀ ਜਾਣਦਾ ਨਾ। ਉਹ ਤੇ ਉਹਦੇ ਕੰਮਾਂ 'ਚ ਤੇ ਕੋਈ ਬੋਲ ਹੀ ਨਹੀਂ ਜੋ ਸਕਦਾ। ਅੱਲਾ ਦੀ ਰਾਤ ਬਿਹਤਰ ਸਮਝਦੀ ਹੈ। ਮੈਂ ਵੈਸੇ ਇੱਕ ਕਹਿਣਾ ਕਿ ਅਗਰ ਠੰਡ ਬਾਹਰ ਬੰਦਾ ਖਿਲਾਵੇ ਜਦੋਂ ਰੇੜਾ ਲੱਗ ਜਾ ਸਾਨੂੰ ਦੱਸੇ। ਰੇੜਾ ਜਦੋਂ ਲੱਗੇਗਾ ਇੱਥੇ ਸਾਨੂੰ ਅੰਦਰ ਹੀ ਪਤਾ ਚੱਲ ਜਾਣਾ ਯਾਰ। ਵੇਖ ਵੇਖ ਲੈ ਯਾਰ ਉਹ ਵੀ ਤੇ ਹਾਲ ਨਾ ਹੈ। ਓਏ ਹੋਏ ਧੁੰਦ ਤੇ ਇਹ ਵੀ ਹੈਗੀ ਆ। ਚੱਲ ਆ ਚਾਹ ਪੀ ਕੇ। ਕੋਕਾ ਮੈਂ ਪਾਇਆ ਮੈया, ਕੋਕਾ ਮੈਂ ਪਾਇਆ। ਸਲਾਮ अलैकुम चाचा अकरम। चाचा ਹਾਂ अब आ रहे हैं जरा। ਤੂੰ ਅੰਦਰ ਆਉਣਾ, ਮੈਂ ਨਹੀਂ ਬਾਹਰ ਆਣਾ। ਆ ਜਾ ਆ ਜਾ। चाचा चाह अंदर बैठा हाँ चाचा। ਉਹ ਯਾਰ ਸਦੀਕ ਦਾ ਬੇੜਾ ਗਰਕ ਹੋ ਗਈ। ਉਹਨੇ ਰੇੜਾ ਲੈ ਕੇ ਲੰਘਣਾ ਬਰਫ਼ ਵਾਲਾ। रेड़ा तेतो लेके लंघना सी। ਉਹ ਇੱਥੋਂ ਬਾਹਰੋਂ ਬੂਹੇ ਦੇ ਅੱਗੋਂ ਲੈ ਕੇ ਲੰਘਣਾ ਹੀ। ਤੇ ਉਹ ਮੈਨੂੰ ਤਾਂ ਚੌਧਰੀ ਸਾਹਿਬ ਨੇ ਦੱਸਿਆ ਕਿ ਫਾਟਕ ਤੋਂ ਟੁਰ ਪਿਆ ਨਾ। ਮੈਂ ਤੇ ਖੈਰੀ ਮੇਰੀ ਘਰੋਂ ਨਿਕਲਿਆ ਵਾ। ਬਹਿ ਜਾ। नहीं ये करदा ते वैसे ज्यादा पिया चाचा। जे बर्फ तेरे बूहे अगों लैके लंघदा ओनू नहीं पता तेन ठंड लगदी। ਉਹ ਯਾਰ ਸਾਰਿਆਂ ਨੂੰ ਲੱਗਦੀ, ਸਾਨੂੰ ਕੋਈ ਥੋੜੀ ਇਕੱਲਿਆਂ ਨੂੰ ਲੱਗਦੀ ਹੈ। आया ते मैं बहन ही हां पर ਕਿੱਧਰ ਖੈਰ ਹੈ ਸਵੇਰੇ ਸਵੇਰੇ? ਉਹ ਸਵੇਰੇ ਸਵੇਰੇ ਤੇਰੀ ਨੂੰਹ ਹੀ ਨਹੀਂ ਉੱਠਦੀ। ਮੈਨੂੰ ਤੇ ਟੈਨਸ਼ਨ ਪਈ। ਕੀ ਖਾਣਾ ਕੀ ਕਹਿਣਾ ਫਿਰ? ਉਹ ਨਾਸ਼ਤਾ ਹੀ ਕਰਨਾ ਹੁੰਦਾ ਚਾਚਾ। ਉਹ ਪੁੱਤਰ ਛੱਡ ਦੇ ਤੂੰ ਨਾਸ਼ਤਾ। ਇੰਨੀ ਠੰਡ 'ਚ ਠਾਈਦਾ ਹੀ ਨਹੀਂ ਹੈਗਾ, ਬੜਾ ਸਖਤ ਗੁਨਾਹ ਹੁੰਦਾ ਇਸੇ ਵੇਲੇ ਤਾਂ ਮੈਂ ਉਹਨੂੰ ਉਠਾਇਆ ਹੀ ਨਹੀਂ। ਠੰਡ ਦੇ ਵਿੱਚ। ਮੈਂ ਕਿਹਾ ਉਹਨੂੰ ਕੀ ਉਠਾਉਣਾ, ਭਾਂਡੇ ਧੋਊਗੀ ਫਿਰ ਕੁਛ ਰਿੰਨੂਗੀ ਫਿਰ ਕਿਤੇ ਜਾ ਕੇ ਨਾਸ਼ਤਾ ਨਸੀਬ ਹੋਣਾ। ਉਹਨੂੰ ਪਤਾ ਕਿ ਸਦੀਕ ਨੇ ਬਰਫ਼ ਲੈ ਕੇ ਲੰਘਣਾ, ਉਹਨੇ ਕਿੱਥੋਂ ਉੱਠਣਾ?
ਆਹੋ ਜੇ ਫਿਰ ਉਹਨੂੰ ਪਤਾ ਹੀ ਹੋਣਾ ਜੇ ਉੱਠਦੀ ਨੀ ਯਾਰ ਪਈ। ਮੈਂ ਤਾਂ ਗਲਤੀ ਕਰ ਬੈਠਾ, ਦੁਕਾਨ ਪਾ ਕੇ ਨਾ ਦੁੱਧ ਦਹੀਂ ਦੀ। ਤੂੰ ਨਹੀਂ ਠਾਇਆ ਜਾਂ ਉਹ ਹੀ ਨਹੀਂ ਉੱਠੀ? ਨਹੀਂ ਮੈਂ ਤਾਂ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਨਾ ਨਾ- ਠਾਵਾਂ। ਨਹੀਂ ਨਹੀਂ, ਤੂੰ ਠਾਣ ਦੀ ਕੋਸ਼ਿਸ਼ ਕੀਤੀ ਉਹਨੇ, ਚਾਚਾ, ਉਹਨੂੰ ਵੀ ਪਤਾ ਲੱਗ ਗਿਆ ਹੋਣਾ, ਠੰਡੀ- ਉਹ ਹੀ ਨਹੀਂ ਉੱਠੀ। ਠੰਡ ਹੀ ਬੜੀ ਹੈ ਚੌਧਰੀ ਸਾਹਿਬ, ਕਿੱਥੇ ਨਿੱਕੇ ਨਿੱਕੇ ਹਾਂ। ਬੱਚਿਆਂ ਨਾਲ ਉੱਠਦੀਆਂ ਜੇ। ਨਹੀਂ ਹਜੇ ਬੱਚੇ ਤੇ ਕੋਈ ਵੀ ਨਹੀਂ ਚਾਚਾ ਮੇਰੇ। ਚਲੋ ਅੱਲਾ ਨੇ ਦੇਣੇ ਹੀ ਨੇ ਨਾ ਪੁੱਤਰ, ਫਿਰ ਵੀ ਠੰਡ ਤੇ ਲੱਗਦੀ ਹੈ, ਭਾਵੇਂ ਜਵਾਨ ਹੋਏ ਭਾਵੇਂ ਬੱਚਾ ਹੋਏ। ਇਸੇ ਤੇ ਨਹੀਂ ਮੈਂ ਉਹਨੂੰ ਉਠਾਇਆ, ਮੈਂ ਕਿਹਾ ਭਾਂਡੇ ਫੇਰ ਧੋਣੇ ਪੈਣੇ। ਚਲੋ ਤੁਸੀਂ ਇੱਕ ਕੱਪ ਪਿਆ ਦਿਓ ਮੈਨੂੰ ਚਾਹ ਦਾ। ਹਾਂ ਚਾਹ ਦਾ ਇੱਕ ਕੱਪ ਲਾ ਦਿਓ, ਮੈਂ ਨਾਸ਼ਤਾ ਕਰਨਾ। ਆ ਪੁੱਤਰ ਜਿੰਨੀ ਦੇਰ ਸਦੀਕ ਬਰਫ਼ ਲੈ ਕੇ ਨਾ ਲੰਘਿਆ, ਹਾਂ ਮੈਂ ਇੱਥੇ ਕੱਛਾਂ ਚੋਂ ਹੱਥ ਵੀ ਨਹੀਂ ਉਹ ਕੱਢਣਾ ਬਾਹਰ। ਇੱਥੇ ਮੈਂ ਅੱਗੇ 2-3 ਗਾਹਕ ਵਾਪਸ ਕੀਤੇ ਨੇ ਦਹੀਂ ਵਾਲੇ, ਮੈਂ ਕਿਹਾ ਨਾ ਬਈ ਸੋਹਣਿਆ। ਜੇ ਜਾ ਜੀ ਤੇ ਭਾਈ ਹੈਪੀ ਪਕਾ ਲਾ, ਨਾਲੇ ਸਾਨੂੰ ਵੀ ਪਿਆ। ਉਹ ਸਦੀਕ ਦਾ ਨਹੀਂ ਨਾ ਪਤਾ ਕਿਹੜੇ ਵੇਲੇ ਰੇੜਾ ਲੈ ਕੇ ਇਧਰੋਂ ਆ ਜਾਏ। ਪਤਾ ਕੀ ਜ਼ਿੰਦਗੀ ਹੈ ਤੇ ਸਭ ਕੁਝ, ਜੇ ਇਹ ਤੇ ਜ਼ਿੰਦਗੀ ਨਹੀਂ ਨਾ ਤੇ ਕੁਝ ਵੀ ਨਹੀਂ ਹੈਗਾ। ਪਰ ਚਾਚਾ ਬਰਫ਼ ਤੇਰੇ ਸਾਹਮਣੇ ਲੰਘਣੀ, ਉਹਨੇ ਕਿਹੜਾ ਬਰਫ਼ ਦਾ ਬਲਾਕ ਤੇਰੇ ਉੱਤੇ ਰੱਖ ਦੇਣਾ। ਪੁੱਤਰ ਉਹਦੇ ਚੋਂ ਜਿਹੜੀ ਆ ਅੱਜ ਕੱਲ ਹੜਬਾੜ ਜੀ ਨਿਕਲਦੀ ਨਾ ਠੰਡੀ, ਜਾਨ ਕੱਢ ਲੈਂਦੀ ਬੰਦੇ ਦੀ। ਚਾਚਾ ਤੈਨੂੰ ਪਤਾ ਉਹ ਜਿਹੜਾ ਬਰਫ਼ ਦਾ ਬਲਾਕ ਆ ਉਹਦੀ ਤਸੀਰ ਗਰਮ ਹੁੰਦੀ ਹੈ। ਪੁੱਤਰ ਇਹੋ ਜੀ ਗੱਲ ਵੀ ਨਾ ਕਰ, ਤੇਰੀ ਮਿਹਰਬਾਨੀ। ਮੈਂ ਜਿਵੇਂ ਬੈਠਾ ਮੈਨੂੰ ਪਤਾ ਹੀ। ਤੂੰ ਬਰਫ਼ ਦਾ ਜਦੋਂ ਨਾਂ ਲੈਣਾ ਤਾਂ ਸਾਨੂੰ ਠੰਡ ਸ਼ੁਰੂ ਹੋ ਜਾਂਦੀ ਲੱਗਣੀ। ਤੁਹਾਨੂੰ ਵੀ ਆਹੋ ਮੈਂ ਵੀ ਘਰੋਂ ਆਇਆ ਚਾਹ ਪੀ ਨਹੀਂ ਦੇ। ਚਾਚਾ ਚੌਰ ਸਾਹਿਬ ਉਹ ਤੇ ਕੁਰੈਸ਼ੀ ਨੇ ਤੇ ਆਪਾਂ ਤੇ ਚੌਰ ਹੀ ਹੁੰਨੇ ਆ। ਸਿਆਲ ਹੀ ਸਾਨੂੰ ਵੀ ਕ੍ਰੈਸ਼ ਹੀ ਸਮਝ, ਸਿਆਲ ਦੇ ਦਿਨ, ਠੰਡ ਕਰ ਦਿੱਤਾ ਸਭ ਨੂੰ ਕਰੈਸ਼ੀ ਉਹਨੇ। ਸਿਆਲ ਦੇ ਦਿਨ ਸਾਨੂੰ ਵੀ ਕ੍ਰੈਸ਼ ਹੀ ਸਮਝ। ਹਾਂ ਅਸੀਂ ਤੇ ਚਲੋ ਹੈ ਮਾਂ ਨਾ, ਉਹ ਤਾਂ ਇੱਥੇ ਜਿਹੜਾ ਵੀ ਆਉਂਦਾ ਹੀ ਨਾ ਉਹ ਮੇਰੇ ਤੋਂ ਵੀ ਜ਼ਿਆਦਾ ਕੰਬਣ ਲਿਆ ਹੁੰਦਾ। ਸਿਆਲ ਲੰਘੇਗਾ ਤੇ ਚੌਧਰੀ ਬਣਾਂਗੇ। ਚਾਚਾ ਹੁਣ ਮੈਨੂੰ ਬੜੀ ਭੁੱਖ ਲੱਗੀ ਆ, ਕੀ ਚਾਹ ਬਣਾ ਦੇ ਨਾਲ, ਮੈਂ ਉੱਥੋਂ ਕੇਕ ਫੜ ਲਿਆਉਣਾ ਵਾ। ਪੁੱਤਰ ਜਿੰਨੀ ਦੇਰ ਸਦੀਕ ਨਾ ਰੇੜਾ ਲੈ ਕੇ ਲੰਘਿਆ ਬਰਫ਼ ਵਾਲਾ, ਮੈਂ ਤੇ ਨਹੀਂ ਉਹ ਬਾਹਰ ਨਿਕਲਣਾ, ਜੋ ਮਰਜ਼ੀ ਕਰ ਲੈ। ਚਾਚਾ ਇੱਥੋਂ ਸਦੀਕ ਨੇ ਲੰਘਣਾ ਵਾ, ਉਹਨੇ ਕਿਹੜਾ ਤੇਰੇ ਵਿੱਚੋਂ ਲੰਘਣਾ ਵਾ ਜਿਹੜੇ ਦਿਨ ਪੁੱਤਰ ਵਿੱਚੋਂ ਹੀ ਲੰਘਣ ਵਾਲੇ ਹਿਸਾਬ ਹੀ, ਜਦੋਂ ਉਹਦੇ ਬਰਫ਼ ਵੇਖ ਨਾ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਜਦੋਂ ਪਾਸਾ ਲੈਣਾ ਨਾ ਮੈਂ, ਮੈਨੂੰ ਉਹ ਰੇੜਾ ਅੱਖਾਂ ਅੱਗੇ ਫੇਰ ਆ ਜਾਂਦਾ। ਫਿਰ ਰਜ਼ਾਈ ਦੇ ਵਿੱਚ ਜੋ ਹਾਲ ਮੇਰਾ ਹੋਣ ਡਿਆ ਹੁੰਦਾ ਨਾ ਸੋਚ ਸੋਚ ਕੇ। ਤੇ ਚਾਚਾ ਜੀ ਵੈਸੇ ਜਿੰਨੀ ਤੈਨੂੰ ਠੰਡ ਲੱਗਦੀ ਹੈ ਤੂੰ ਰਜਾਈ ਕੇ ਕੋ ਗਰਮ ਕਰਾਉਣਾ? ਪੁੱਤਰ ਕੋਈ ਆਇਆ ਗਿਆ ਹੋਏ ਤੁਹਾਨੂੰ ਕਹਿੰਦਾ ਪੁੱਤਰ ਆ ਰਜ਼ਾਈ 'ਚ ਹੋ ਜਾ 10 ਮਿੰਟ ਲਈ, ਹਾਂ ਉਹ ਗਰਮ ਕਰ ਦਿੰਦਾ। ਫਿਰ ਮੈਂ ਉਹਨੂੰ ਕਹਿੰਦਾ ਪੁੱਤਰ ਜਾ ਤੇਰੇ ਬੱਚੇ ਡੀਕਦੇ ਹੁਣ, ਮੈਂ ਫਿਰ ਰਜ਼ਾਈ 'ਚ ਹੋ ਜਾਂਦਾ। ਇੰਝ ਹੀ ਬਹਾਨੇ ਨਾਲ ਗਰਮ ਕਰਾ ਲਈਦੀ। ਮੈਂ ਘਰੋਂ ਸਵੇਰੇ ਖੈਰੀ ਵੀ ਨਹੀਂ ਨਿਕਲਿਆ ਵਾ ਤੇ ਮੇਰਾ ਉਹ ਪਾਲਾ ਹੀ ਨਹੀਂ ਪਹਿਲੇ ਜਦੋਂ ਮੈਂ ਨਾਂ ਤੋਂ ਲਿਆ ਕਿ ਸਦੀਕ ਪਿਆ ਹੁੰਦਾ ਰੇੜਾ ਲੈ ਕੇ ਬਰਫ਼ ਵਾਲਾ। ਇਹ ਤਾਂ ਸਦੀਕ ਤੋਂ ਡਰ ਰਹੇ? ਮੈਂ ਵੀ ਤੇ ਹੁਣ ਮੈਨੂੰ ਪਾਲਾ ਹੀ ਨਹੀਂ ਪਹਿਲੇ ਹੀ। ਮੈਂ ਤਾਂ ਪੁੱਤਰ ਗਾਹਕ ਮੋੜ ਦਿੱਤੇ ਨਹੀਂ ਕਿੰਨੇ ਸੁਬਾ ਦੇ, ਨਾ ਦਹੀਂ ਨਾ ਦੁੱਧ ਨਾ ਚਾਹ ਕੁਛ ਨਹੀਂ ਵਿੱਚ। ਸਦੀਕ ਦਾ ਪਤਾ ਨਹੀਂ ਨਾ ਰੇੜਾ ਲੈ ਕੇ ਬਰਫ਼ ਵਾਲਾ ਕਿਦੋਂ ਆ ਜਾਏ। ਚਾਚਾ ਸਦੀਕ ਨਾ ਹੋਈ, ਇਹ ਤੇ ਆ ਢਾਟ ਭਈਆ ਕਰਨ ਵਾਲੀ ਫੋਰਸ ਜੀ ਹੋ ਗਈ, ਇਹ ਤਾਂ ਡਰੀ ਜਾਂਦਾ। ਤੇਰਾ ਉਹ ਤੋਂ ਵੱਡਾ ਜਿਹੜਾ ਸੀ ਉਹ ਕਿੱਥੇ ਹੁੰਦਾ? ਉਹ ਮਾਸ਼ਾਅੱਲਾ ਕੈਨੇਡਾ ਹੁੰਦੇ ਨੇ ਭਾਜੀ। ਇਹ ਕੈਨੇਡਾ? ਹਾਂਜੀ ਵੀਡੀਓ ਕਾਲ ਹੋ ਸਕਦੀ ਉਹਨੂੰ? ਹਾਂਜੀ ਵੀਡੀਓ ਕਾਲ ਕਰਕੇ ਉਹਨੂੰ ਕਹੇ ਉੱਥੇ ਦਾ ਸੂਰਜ ਤੇ ਸਾਨੂੰ ਵਿਖਾ ਦੇ। ਅਜੇ ਸੂਰਜ ਨਿਕਲਿਆ ਤੇ ਸੂਰਜ ਨਿਕਲਿਆ ਹੀ ਵੇਖ ਕੇ ਜੇ ਸਾਡੇ ਕੋਲ ਸਰਦੀ ਦੂਰ ਹੋ ਜਾਏ। ਚਾਚਾ ਇੱਥੇ ਤੇ ਫੇਰ ਕਿਤੇ ਛਾਲ ਛਮਾਈ ਬਾਅਦ ਆਪਾਂ ਨੂੰ ਸੂਰਜ ਦਿਖਣਾ ਪੈ ਜਾਂਦਾ, ਉਧਰ ਤੇ ਦਿਖਦਾ ਹੀ ਨਹੀਂ। ਇੱਥੇ ਵੀ ਕਿੰਨੇ ਦਿਨ ਹੋਏ ਬਹੁਤ, ਜਿੱਦਣ ਦੀ ਠੰਡ ਸ਼ੁਰੂ ਹੋਈ ਨਾ ਉਧਰ ਕਈ ਸਦੀਕ ਆ ਬਰਫ਼ ਵਾਲੇ, ਉੱਥੇ ਸੜਕਾਂ ਤੇ ਜਿੱਦਾਂ ਆਪਾਂ ਕੂੜਾ ਇੱਥੇ ਦੇਖਦੇ ਇਦਾਂ ਬਰਫ਼ ਆ। ਦਫਾ ਕਰ ਪੁੱਤ, ਉਹਦਾ ਨੰਬਰ ਬਲਾਕ ਕਰਦੇ ਆਪਣੇ ਭਰਾ ਦਾ, ਭਾਵੇਂ ਭਰਾ ਏ। ਠੰਡ ਦੇ ਵਿੱਚ ਕਾਦੀ ਰਿਸ਼ਤੇਦਾਰੀ, ਪੁਰ ਕਰਾ, ਗਰਮੀਆਂ ਆਉਣਗੀਆਂ ਫਿਰ ਨੰਬਰ ਖੋਲ ਲਈ। ਦਫਾ ਕਰ, ਮੇਰਾ ਦੱਸੀ ਵੀ ਨਾ ਉਹਨੂੰ ਕਿ ਮੈਂ ਇੱਥੇ ਰਹਿਣਾ। ਹਾਲ ਵੈਸੇ ਉਹ ਤੇਰਾ ਪੁੱਛ ਰਿਹਾ ਸੀ। ਨਹੀਂ ਪੁਰ ਕਰੋ, ਪੁਰ ਖੈਰ ਉਹਨੂੰ ਕਹੋ ਕਿ ਠੀਕ ਨੇ, ਜਿਵੇਂ ਦਾ ਛੱਡ ਗਏ ਉਵੇਂ ਦਾ। ਇਹ ਕੁੰਡਾ ਦਹੀਂ ਵਾਲਾ ਵੀ ਅੰਦਰ ਹੀ ਰੱਖਿਆ ਅਜੇ? ਉਹ ਪਿਆ ਹੀ ਸਾਹਮਣੇ। ਤਾਂ ਹੀ ਮੈਂ ਭਿਆਨਾ ਅੰਦਰ ਵੀ ਬੜੀ ਠੰਡ ਹੈ। ਨਹੀਂ ਮੈਨੂੰ ਇਹਦੀ ਤਸੀਰ ਗਰਮ ਹੁੰਦੀ, ਮੈਂ ਤੇ ਤਾਂ ਰੱਖਿਆ। ਮੈਨੂੰ ਤੇ ਯਾਰ ਬਾਹਰ ਕੱਢੋ, ਜੇ ਕੋਈ ਪਾਲਾ ਲਵੇ ਥੋੜਾ ਉਹਦੇ। ਹਾਂ ਨਹੀਂ ਚੋਰ ਸਾਹਿਬ ਕੁੰਡੇ ਨਾਲ ਕੁਝ ਵੀ ਨਹੀਂ ਹੁੰਦਾ। ਮੂੰਹ ਪਰਾਂ ਨੂੰ ਕਰਕੇ ਬੋਲ ਪੁੱਤ, ਅਜੇ ਬਾਹਰ ਦੀ ਸ਼ੀਤ ਚੋਂ ਤੂੰ ਆਇਆ ਨਾ, ਤੇਰੇ ਮੂੰਹ ਦੇ ਵਿੱਚ ਠੰਡ ਹੜਬਾੜ ਉਹ ਨਿਕਲਦੀ ਨਾ, ਮੈਨੂੰ ਇੰਝ ਹੀ ਲੱਗਦਾ ਕਿ ਤੇਰੇ ਅੰਦਰ ਵੀ ਸਦੀਕ ਰੇੜਾ ਲੈ ਕੇ ਫਿਰਨ ਦੇ। ਓ ਯਾਰ ਚਾਚਾ ਤੇ ਮੈਨੂੰ ਵੀ ਇੰਝ ਹੀ ਲੱਗੇ ਕਿ ਜੋ ਬਲਾਕ ਚੋਂ ਨਹੀਂ ਨਿਕਲਦਾ ਧੂੰਆਂ ਠੰਡ ਦਾ, ਖੈਰ ਕਰੇ। ਉਂਝ ਹੀ ਮੈਨੂੰ ਹੀ ਲੱਗਾ। ਇਹੋ ਜੀ ਗੱਲ ਕਰੋ ਹੀ ਨਾ, ਕੋਈ ਗਰਮ ਗੱਲਾਂ ਕਰੋ, ਲੱਕੜਾਂ ਦੀਆਂ ਕਰੋ, ਕੋਲਿਆਂ ਦੀਆਂ ਗੱਲਾਂ ਕਰੋ, ਭੱਠਿਆਂ ਦੀਆਂ ਗੱਲਾਂ ਕਰੋ। ਹਾਂ ਉਹ ਇੱਥੋਂ ਅੱਗੇ ਲੰਘ ਕੇ ਗਿਆ ਵਾ ਤੇ ਤੈਨੂੰ ਏਡੀ ਟੈਨਸ਼ਨ ਪੈ ਗਈ, ਤੇ ਜੇ ਉਹ ਇੱਥੇ ਤੇਰੇ ਹਾਲੇ ਲੰਘਣਾ ਉਹਦਾ ਖੋਤਾ ਵੀ ਕੋਈ ਸਹੀ ਕਿ ਦਾ ਬੱਚਾ ਹੀ ਉਹਦਾ ਖੋਤਾ।
ਉਹ ਕਈ ਵਾਰੀ ਉਹ ਦੁਕਾਨ ਤੇ ਇੱਥੇ ਜਾ ਉਹ ਬੂਹੇ ਦੇ ਅੱਗੇ ਅੜੀ ਕਰਦਾ ਹੀ ਆ ਕੇ, ਇੱਥੇ ਆ ਕੇ ਅੜ ਜਾਂਦਾ ਹੀ ਖੋਤਾ ਉਹਦਾ। ਮੈਂ ਕਿਉਂ ਅੰਦਰ ਪੁੱਤਰ ਮੇਰੀ ਜਾਨ ਕੱਢ ਲੈਂਦੇ, ਉਹਨੂੰ ਖੋਤੇ ਨੂੰ ਦਿਖਾਇਆ ਹੀ, ਉਹ ਖੋਤਾ ਨਾ ਇੱਥੇ ਆ ਕੇ ਅੜੀ ਕਰਦਾ ਬਸ। ਖੋਤੇ ਨੂੰ ਪਤਾ ਵਾ ਤੁਹਾਨੂੰ ਠੰਡ ਲੱਗਦੀ ਹੈ ਨਾ। ਪਤਾ ਹੀ ਹੋਣਾ ਭਾਈ, ਬੇਜ਼ਬਾਨ ਹੈ, ਉਹਨੂੰ ਕੌਣ ਬੰਦਾ ਪੁੱਛੇ, ਨਾ ਉਹਨੂੰ ਬੰਦਾ ਕਹਿ ਸਕਦਾ, ਨਾ ਉਹਨੂੰ ਮੈਂ ਭਾਈ ਕਦੀ ਉਹਦੇ ਨਾਲ ਸ਼ਰਾਰਤ ਕੀਤੀ, ਨਾ ਉਹਦੇ ਅੱਗੋਂ ਕਦੀ ਪੱਠੇ ਚੁੱਕੇ, ਨਾ ਕਦੀ, ਮੇਰਾ ਵਾਕਫ ਵੀ ਨਹੀਂ। ਨਾ ਚੰਗਾ ਬੋਲਿਆ ਨਾ ਮੰਦਾ ਬੋਲਿਆ ਉਹਦੇ। ਮੈਂ ਕਹਿੰਦਾ ਵੇਖੋ ਨਾ ਜੀ, ਅੱਲਾ ਮਾਫ ਕਰੇ, ਸਾਡਾ ਕਿਹੜੇ ਉਹਦੇ ਨਾਲ ਵੰਡ ਪਿਆਲੀ ਹੈ ਕਿ ਨਹੀਂ, ਬਸ ਉਹਨੂੰ ਇਹ ਤਕਲੀਫ ਹੁੰਦੀ, ਇੱਥੇ ਆ ਕੇ ਅੜੀ ਕਰਦਾ ਬੂਹੇ ਮੈਂ ਦੇ। ਤੇ ਇਹ ਸੋਚਦਾ ਮੈਂ ਤੁਸੀਂ ਕੁੰਡੇ ਕਿਦਾਂ ਜਮਾਉਣੇ ਹੋਣੇ ਕਾਹਦੇ? ਆ ਦਹੀਂ ਦੇ। ਉਹ ਪੁੱਤ ਜੰਮ ਜਾਂਦੇ, ਇਹ ਰੋਜ਼ ਜੰਮਦੇ ਨਹੀਂ ਕੋਈ। ਦੁੱਧ ਗਰਮ ਕਰਕੇ ਵਿੱਚ ਪਾ ਦੀਦਾ ਤੇ ਨਹੀਂ ਉੱਤੋਂ ਲਪੇਟ ਦੀਦੇ ਨੇ ਕੁੰਡੇ ਤੇ ਨਾਲ, ਰੋਜ਼ ਕਦੋਂ ਜੰਮਦੇ ਨਹੀਂ। ਜਾਗ ਲਾ ਕੇ। ਰੋਜ਼ ਵਿਕਲ ਨਾ ਰੋਜ਼ ਜੰਮਣਾ। ਮੇਰਾ ਗੋਟਾ ਦਾ ਕੁੰਡਾ ਪਿਆ ਅੱਜ ਜਿੱਦਣ ਦੀ ਠੰਡ ਚੜੀ ਪੁੱਤ, ਆਹ ਪਹਿਲਾ ਉਹੀ ਕੁੰਡਾ, ਯਾਦ ਹੈ। ਉਹਦੇ ਵਿੱਚੋਂ 1.5 ਕਿਲੋ ਵੇਚਿਆ ਤੇ ਉਸ ਤੋਂ ਬਾਅਦ ਫਿਰ ਆਹ ਧੁੰਦਾਂ ਤੇ ਆ ਸ਼ੁਰੂ ਹੋ ਗਈਆਂ। ਮੈਂ ਕਿਹਾ ਠੰਡ ਸਰਦੀਆਂ ਕੱਢੇਗਾ ਨਾ। ਇਹ ਕਿੰਨੀ ਦੇਰ ਦਾ ਜਮਾਇਆ? ਕੁੰਡਾ ਹਾਂਜੀ ਇਹਨੂੰ ਜਦੋਂ ਦੀ ਠੰਡ ਚੜੀ ਸ਼ੁਰੂ ਹੋਈ ਪੁੱਤ, ਉਹਦੇ ਚ ਮਾਇਆ। ਪਹਿਲੀ ਠੰਡ ਵਾਲੇ ਦਿਨ ਇਹ ਕੁੰਡਾ ਇਹ ਸ਼ੁਕਰ ਹੈ ਤਾਂ ਉਹ ਵੇਖ ਗਿਆ। ਉਹ ਚਾਚਾ ਜ਼ਹਿਰ ਬਣ ਗਿਆ ਹੋਣਾ ਉਹਨੂੰ ਤੇ। ਉਹਨਾਂ ਨੇ ਦਹੀਂ ਦੀ ਜ਼ਹਿਰ ਬਣਦਾ। ਇਹ ਰਿਜਕ, ਇਹ ਜ਼ਹਿਰ ਨਹੀਂ ਬਣਦਾ, ਜ਼ਹਿਰ ਲੈਦਾ ਹੁੰਦਾ ਪੁੱਤ। ਉਹ ਜਿੱਦਣ ਤੈਨੂੰ ਚਾਹੀਦਾ ਹੋਇਆ ਮੈਨੂੰ ਦੱਸੀ। ਅਜ਼ਾਫੀ ਰੱਖਿਆ ਤੁਸੀਂ? ਨਹੀਂ ਰੱਖਿਆ ਦੂਰ, ਅੱਛਾ ਇੱਥੇ ਨਹੀਂ, ਕੋਲ ਨਹੀਂ ਹੈਗਾ। ਹੁਣ ਮੈਨੂੰ ਚਾਹ ਬਣਾ ਦੇਗਾ? ਬਨਾਨਾ ਪੁੱਤ, ਰੇੜਾ ਲੰਘ ਲੈਂਦੇ ਸਦੀਕ ਦਾ, ਫਿਰ ਬਣਾ ਕੇ ਦਾਂਗਾ ਤੈਨੂੰ। ਨਾਲੇ ਕੋਈ 2-4 ਗਾਹਕ ਹੋਰ ਚਾਚਾ, ਇਕੱਠੇ ਹੋ ਰਹੇ ਤੇ ਇੱਕੋ ਜਿਹੀ ਬਣਾਵਾਂਗੇ। ਰੇੜੇ ਦਾ ਹਿਸਾਬ ਮੈਂ ਲਾ ਲਿਆ, ਤੂੰ ਮੈਨੂੰ ਗੇੜਾ ਦੇ ਰਿਹਾ। ਨਹੀਂ ਉਹ ਤਾਂ ਗੇੜਾ ਨਹੀਂ, ਜ਼ਿੰਦਗੀ ਦਾ ਪਤਾ ਨਹੀਂ ਹੁੰਦਾ ਹੈ ਕਿ ਨਹੀਂ। ਹਾਂਜੀ ਜੇ ਜ਼ਿੰਦਗੀ ਹੈ ਤੇ ਸਭ ਕੁਝ ਹੈ। 4 ਦਿਨ ਦੀ ਜ਼ਿੰਦਗੀ ਕਿਹੜੀ ਰੋਜ਼ ਰੋਜ਼ ਮਿਲਣੀ। ਏਦਾਂ ਹੀ ਆ। ਤੇ ਫਿਰ ਚਾਚਾ ਸਾਰੇ ਭਾਂਡੇ ਲੱਕੜ ਦੇ ਬਣਾ ਲਾ ਖਾਂ, ਤੂੰ ਆ ਸਟੀਲ ਦੇ ਬਣਾਏ, ਇਹਨਾਂ ਚ ਤਾਂ ਬਹੁਤੀ ਸੀਤ ਰਹਿੰਦੀ। ਠੰਡ ਤੇ ਠੰਡ ਹੀ ਹੈ, ਲੱਕੜ ਹੋਏ ਭਾਵੇਂ ਸਟੀਲ ਹੋਏ। ਹਾਂ ਆਵਾਜ਼ ਕਾਦੀ ਆਉਣ ਡਈ? ਬਰਫ਼ ਦੀ ਆ ਰਹੀ ਮੈਨੂੰ। ਬਸ ਸ਼ਿਕਾਇਤ ਤਾਂ ਲਾਏ। ਉੱਤੋਂ ਇੱਥੇ ਬਲਾਕ ਸੁੱਟ ਜਾਂਦੇ ਵਿੱਚੋਂ ਨਾ, ਕਿਸੇ ਟਾਈਮ ਰੇੜੇ ਦੇ ਉੱਤੋਂ ਡਿੱਗ ਪੈਂਦਾ ਹੀ ਅੱਧਾ ਬਲਾਕ। ਤੂੰ ਚੁੱਕ ਕੇ ਵੇਚਦੇ ਆ ਕਰ ਇੱਥੇ ਦੁਕਾਨ ਤੇ। ਸ਼ਾਬਾਸ਼ ਪੁੱਤ, ਹੱਥ ਨਹੀਂ ਲੱਗਦਾ, ਤੂੰ ਕਹਿੰਦਾ ਵੇਚ ਦਿਆ ਕਰ ਚੁੱਕ ਕੇ। ਨਾਲੇ ਕਿਸੇ ਦੀ ਠੰਡ ਪਿੱਛੇ ਗੱਲ ਨਹੀਂ ਕਰੀਦੀ। ਭੋਰੇ ਲੋਕ ਨੇ ਉਹ ਜਿਹੜੇ ਬਰਫ਼ ਦਾ ਕੰਮ ਸਰਦੀਆਂ 'ਚ ਕਰਦੇ ਨੇ, ਦੁਰ ਫਿਟੇ ਮੂੰਹ ਇਹਦੇ ਨਾਲੋਂ। ਇਸ ਕਮਾਈ ਏਡੀ ਠੰਡੀ ਕਮਾਈ, ਇਹਦੇ ਨਾਲੋਂ ਬੰਦਾ ਹੋਰ ਕੋਈ ਕੰਮ ਕਰ ਲੈ, ਚੰਗਾ ਨਹੀਂ? ਆ ਵੈਸੇ ਬਰਫ਼ ਵਾਲਾ ਬੰਦਾ ਤੇ ਕਹਿ ਸਕਦਾ ਯਾਰ ਕੰਮ ਅੱਜ ਕੱਲ ਬੜਾ ਠੰਡਾ। ਹਾਂ ਫਾਇਦਾ ਹੀ ਕੋਈ ਨਹੀਂ ਬਹੁਤੇ ਦਾ। ਭਾਜੀ ਤੁਹਾਨੂੰ ਠੰਡ ਤੋਂ ਬਚ ਕੇ ਤੇ ਚਾਹ ਪੀ ਲਾਂਗੇ ਆ। ਜ਼ਰੂਰ ਜੇ ਜ਼ਰੂਰ ਠੰਡ ਤੋਂ ਬਚ ਕੇ ਤੇ ਤੁਹਾਡੇ ਕੋਲ ਚਾਹ ਪੀ ਲਾਂਗੇ ਆ। ਠੀਕ ਹੋ ਗਿਆ ਭਾਈ। ਠੀਕ ਹੈ ਸਾਰਾ ਖੈਰ ਹੋ ਬੰਦਾ ਜਾ। ਖੈਰ ਕੇ। ਬਾਕੀ ਜਿੰਨੀ ਪੈਰ ਹੀ ਮੈਨੂੰ ਲੱਗਦਾ ਨਹੀਂ ਚਾਚਾ ਬਚਾਂਗੇ। ਮੈਨੂੰ ਲੱਗਦਾ ਦੁਕਾਨਦਾਰ ਨਹੀਂ ਬਚਣਾ। ਮੁਸ਼ਕਲ ਹੈ ਪੁੱਤ, ਮੁਸ਼ਕਲ। ਬੜੀ ਮੁਸ਼ਕਲ ਦੀ ਗੱਲ ਹੈ। ਖੈਰ ਹੋ ਜੇ। ਉਹ ਵੱਡਾ ਭਾਈ ਕੀ ਕਰਦਾ ਤੁਹਾਡਾ ਹੁਣ ਉੱਥੇ? ਵੱਡਾ ਉੱਥੇ ਆ ਹੀ ਬਰਫ਼ ਹੀ ਇਕੱਠੀ ਕਰਦਾ ਵਾ ਸੜਕਾਂ ਤੇ। ਕੈਨੇਡਾ? ਹਾਂਜੀ ਉੱਥੇ ਡਿਪਾਰਟਮੈਂਟ ਹੁੰਦਾ ਨਾ, ਉੱਥੇ ਬਰਫ਼ ਬੜੀ ਪੈਂਦੀ ਚਾਚਾ। ਕੂੜ ਹੀ ਹੈ, ਭਾਵੇਂ ਇੱਥੇ ਹੋਏ ਭਾਵੇਂ ਕੈਨੇਡਾ ਹੋਏ। ਤੈਨੂੰ ਉਹਨੇ ਕੀ ਕਹਿਤਾ? ਨਹੀਂ ਇਹ ਬਰਫ਼ ਇਕੱਠੀ ਕਰਨੀ ਹੈ ਕੋਈ ਕੰਮ ਹੈ? ਚਾਚਾ ਹੁਣ ਉੱਥੇ ਇਕੱਠੀ ਹੁੰਦੀ ਆ ਬਰਫ਼, ਮਹਿਕਮੇ 'ਚ ਲੱਗਾ, ਉਹਨੂੰ ਤਨਖਾਹ ਮਿਲਦੀ ਉਹ ਬਰਫ਼। ਸੜਕਾਂ ਤੋਂ ਇਕੱਠੀ ਕਰਕੇ ਸੜਕਾਂ ਸਾਫ਼ ਕਰਦੇ ਹੋ? ਹਾਂਜੀ ਮੈਨੂੰ ਲੱਗਦਾ ਆ ਗਈ ਆ। ਬਰਫ਼ ਆ ਗਈ ਆ। ਬਣਾ ਚਾਹ ਪੁੱਤ, ਆਪਣੀ ਵੀ ਬਣਾ ਤੇ ਸਾਡੀ ਵੀ ਬਣਾ ਲਾ। ਮੈਂ ਬਣਾਵਾਂ? ਆਹੋ ਚਾਚਾ ਮਤਲਬ ਮੈਨੂੰ ਤੂੰ ਵਿਆਹ ਕੇ ਲਿਆਇਆ ਵਾ? ਨਹੀਂ ਉਹ ਤਾਂ ਸਿਲੰਡਰ ਹੈ ਨਾ, ਠੰਡਾ ਹੈ ਸਿਲੰਡਰ ਵੀ, ਤੋ ਸਟੋਵ ਬਾਲ ਦੇ, ਬਾਕੀ ਤੈਨੂੰ ਮੈਂ ਇੱਥੋਂ ਦੱਸੀ ਜਾਵਾਂਗਾ ਕੀ ਕੀ ਪਾਣਾ, ਠੀਕ ਹੈ ਨਾ। ਉਹਨੂੰ ਸਟੋਵ ਬਾਲ ਤੇ ਬਾਹਰ ਕਾਣੀ ਨਜ਼ਰ ਰੱਖੀ ਪੁੱਤਰ, ਜਦੋਂ ਸਦੀਕ ਆਵੇ ਮੈਨੂੰ ਦੱਸ ਦੇਣ, ਤੂੰ ਸ਼ਟਰ ਥੱਲੇ ਸੁੱਟ ਦੇਣਾ। ਚਾਚਾ ਉਹ ਸਦੀਕ ਨਾ ਹੋਇਆ, ਉਹ ਤੇਰਾ ਸ਼ਰੀਕ ਹੋ ਗਿਆ ਵਾ। ਯਾਰ ਉਹ ਰੇੜੇ ਵਾਲਾ ਨਾ ਬਰਫ਼ ਹੈ ਉਹਦੇ ਕੋਲ ਪੁੱਤਰ, ਜਦੋਂ ਉਹ ਇੱਧਰ ਤੈਨੂੰ ਨਜ਼ਰ ਆਵੇ ਨਾ ਸ਼ਟਰ ਥੱਲੇ ਸੁੱਟ ਜਾਣ, ਸਾਨੂੰ ਨਹੀਂ ਦੱਸਣਾ ਕਿ ਉਹ ਆ ਗਿਆ। ਅੱਛਾ ਠੀਕ ਹੈ ਜੀ। ਦੱਸਣ ਨਾਲ ਵੀ ਪੁੱਤ ਬੜਾ ਫਰਕ ਪੈ ਜਾਂਦਾ। ਹੋਰ ਕਿੰਨੇ ਚਾਹ ਪੀਣੀ ਆ? ਤੇਰਾ ਸਾਰੇ ਆ ਬੈਠੇ ਨੇ ਤੇ ਉਹਨੇ 1-2 ਦਿਨ ਦੀ ਗੱਲ ਹੈ, ਸ਼ਰੀਕ ਲੱਭਣ ਨੂੰ ਮੈਂ ਕਿਹਾ, ਉਹ ਆਂਦਾ ਉਹਨੂੰ ਆਂਦੇ ਕੋਈ ਮਹੀਨਾ ਕੋ ਨਾ ਪਰ ਰੇੜਾ ਲੈ ਕੇ ਯਾਰ ਉਧਰ ਉੱਤੋਂ ਦੀ ਹੋ ਜਾਏ ਜਾਂ ਕੋਈ ਤਾਂ ਇੰਜ ਕਰ ਲੈਣਾ। ਇੱਥੇ ਇੱਥੇ ਸਾਡੇ ਕੋਲ ਸ਼ਿਕਾਇਤ ਲਾਈਏ। ਬਣਾ ਲਾ ਪੁੱਤ। ਅੱਲਾ ਭਲਾ ਕਰੇ ਭਾਈ ਤੇਰਾ, ਨਾਲੇ ਆਪਣੇ ਜੋਗੀ ਬਣਾ, ਨਾਲੇ ਸਾਡੇ ਜੋਗੀ ਬਣਾ। ਚਾਚਾ ਮੈਂ ਮੰਗਦਾ ਪਿਆ, ਮੇਰਾ ਭਲਾ ਕਰੀ ਜਾਂਦੇ। ਚਾਚਾ ਗੈਸ ਨਹੀਂ ਆਉਂਦਾ ਪਿਆ। ਪਿੱਛੋਂ ਖੋਲ। ਇਹਨੂੰ ਖੋਲੇਗਾ ਤੇ ਫੇਰ ਆਏਗਾ ਕਿ ਕੋਈ ਇਹ ਬੰਨੇ ਆ ਕਿਤੇ? ਉਹ ਉੱਤੋਂ ਨਹੀਂ ਪੁੱਤ ਇੱਥੋਂ? ਹਾਂ ਚੱਲ। ਚਾਚਾ ਲੈਚੀਆਂ ਲੂਚੀਆਂ ਕਿੱਥੇ ਆ? ਕਵਾਲੀ ਦਾ ਕੰਮ ਕਰਦੇ ਤੂੰ? ਨਹੀਂ ਲਾਚੀਆਂ ਕੀ ਕਰਨੀਆਂ?
ਉਹ ਵੈਸੇ ਸਵੇਰੇ ਸਵੇਰੇ ਇੱਕ ਅੱਧੀ ਪਾ ਲੈਣੀ ਚਾਹੀਦੀ। ਚੱਲ ਚੱਲ ਐਡਾ ਤੂੰ ਸੱਸ ਨਾਲ ਜਿਹੜੇ ਦੁੱਖ ਸੁੱਖ ਫੋਲਣੇ ਤੇਰੇ ਮੂੰਹ ਚੋਂ ਸਮੈਲ ਆਉਂਦੀ ਜਿਹੜੀ। ਚੱਲ ਲਾਚੀਆਂ ਖਾਂਦਾ ਫਿਰਦਾ। ਤੇ ਆ ਪੱਤੀ ਕਿਹੜੀ ਇਸਤੇਮਾਲ ਕਰਦਾ ਚਾਚਾ? ਆ ਪੱਤੀ ਹੈ ਕੀਨੀਆਂ ਦੀ। ਕਿੰਨੀਆਂ ਦੀ? ਆਹੋ ਕਹਿੰਦੇ ਇਹਦੇ ਨਾਲ ਕੈਂਸਰ ਹੁੰਦਾ ਵਾ। ਉਹ ਤੋਂ ਫੱਕਾ ਮਾਰ ਕੇ ਵੇਖ ਲਾ ਫਿਰ ਹੁੰਦਾ ਤੇ। ਅੱਲਾ ਮਾਫੀ ਦੇਵੇ। ਓਏ ਨਹੀਂ ਬਹੁਤੇ ਵੀ ਗੱਲਾਂ ਨੇ, ਇਹਦੇ ਨਾਲ ਨਹੀਂ ਹੁੰਦਾ। ਛੱਡ ਦੇ। ਇਹ ਖੁੱਲੀ ਪੱਤੀ ਨਹੀਂ ਹੁੰਦਾ, ਜਿਹੜੀ ਡੱਬਿਆਂ ਵਾਲੀ ਹੁੰਦੀ ਉਹਦੇ ਚ ਹੁੰਦਾ। ਤੇ ਉਹ ਚਾਚਾ ਉਹ ਕਿੱਥੇ ਗਰਮ ਮਸਾਲਾ ਕਿੱਥੇ ਪਿਆ? ਗਰਮ ਮਸਾਲਾ ਕੀ ਕਰਨਾ ਹੀ ਹੈ? ਉਹ ਵੈਸੇ ਘਰ ਚਾਹੀਦਾ ਵਾ, ਮੈਂ ਕਿਹਾ ਉਹ ਵੀ ਲੈ ਜਾਊਂਗਾ ਜੇ ਪਿਆ। ਪਰ ਗਰਮ ਮਸਾਲਾ ਪਹਿਲੇ ਲੈ ਜਾਣਾ ਸੀ, ਹੁਣ ਤੇ ਫਾਇਦਾ ਕੋਈ ਨਹੀਂ। ਹੁਣ ਤੇ ਸਦੀਕ ਰੇੜੇ ਵਾਲਾ ਆ ਗਿਆ ਤੇ ਉਹ ਕਾਹਦਾ ਗਰਮ ਰਹਿਣਾ ਹੀ, ਉਹ ਵੀ ਠੰਡਾ ਹੋ ਜਾਣਾ ਬਰਫ਼ ਦਾ ਥੁਣ ਕੇ। ਚੋਰ ਸਾਹਿਬ ਚਾਹ ਤੇ ਤੁਸੀਂ ਪੀਣੀ ਆ, ਫਿਰ ਆ ਕੇ ਆਪਣੀ ਪਿਆਲੀ ਧੋ ਲਓ। ਆ ਸਾਰੇ ਪਿਆਲੀਆਂ 'ਚ ਪਾ ਕੇ ਦੇ। ਹਾਏ ਹਾਏ ਚੋਰ ਸਾਹਿਬ ਪਿਆਲੀ ਆਪਣੀ ਧੋ ਕੇ ਪਾ ਲਓ ਫਿਰ ਉੱਚ ਚਾਹ। ਮੈਂ ਨਹੀਂ। ਮੇਰੇ ਤੇ ਹੱਥ 'ਚ ਸੀਤ ਹੀ ਬੜੀ ਹੋ ਗਈ ਚਾਚਾ, ਜਿੰਨਾ ਪਿਆਲੀ ਧੋਤੀ ਆ। ਚਾਚਾ ਚੋਰ ਸਾਹਿਬ ਬੁਰਾ ਨਾ ਮਨਾਈਓ, ਮੈਂ ਉੱਤੇ ਬਹਿਣ ਲੱਗਾ। ਯਾਰ ਬਹਿ ਜਾ, ਬਹਿ ਜਾ ਠੰਡ ਪੁੱਤ। ਪਈ ਆਉਂਦੀ ਹੈ, ਮੈਨੂੰ ਬਹਿ ਜਾ ਜਿੱਥੇ ਮਰਜ਼ੀ ਜਾ। ਤੇ ਧੋਦੇ ਨਹੀਂ? ਹੱਥ ਧੋ ਕੇ ਪਿਆਲੀ ਧੋਣੀ ਸੀ। ਆਹ ਤਾਂ ਮੈਨੂੰ ਠੰਡ ਪਈ ਲੱਗਦੀ ਹੈ, ਹੱਥ ਧੋਦੇ ਨੇ। ਤੇ ਚਾਚਾ ਜਿਹੜਾ ਬੰਦਾ ਤੁਹਾਡੇ ਪਿੱਛੇ ਹੱਥ ਧੋ ਕੇ ਪੈ ਜਾਂਦਾ ਵਾ, ਕਿਹੜਾ? ਕੋਈ ਵੀ ਬੰਦਾ ਹੱਥ ਧੋ ਉਹ ਕੇ ਤਾਂ ਪੈ ਸਰਦੀਆਂ 'ਚ ਮੈਂ ਪਿੱਛੇ, ਮੈਂ ਅੱਗੇ ਨਹੀਂ ਕਿਸੇ ਨੂੰ ਪੈਣ ਦਿੰਦਾ ਹੱਥ ਧੋ ਕੇ। ਹੱਥ ਧੋ ਕੇ ਤੇ ਮੈਂ ਨਹੀਂ ਕਿਸੇ ਨੂੰ ਵੀ ਨੇੜੇ ਲੱਗਣ ਦਿੰਦਾ ਪੁੱਤ। ਤੇ ਨਹਾਉਣ ਧੋਣ ਦਾ ਕੀ ਹਿਸਾਬ ਹੁੰਦਾ ਇਹਨਾਂ ਮਹੀਨੇ? ਪੁੱਤ ਗਰਮੀਆਂ 'ਚ ਤੇ ਆ 4 ਮਹੀਨੇ ਜਿਹੜੀ ਸਰਦੀ ਰਹਿਣੀ ਇਹਦੇ 'ਚ ਨਹੀਂ ਨਹਾਉਣਾ? 4 4.5 ਮਹੀਨੇ ਨਹਾਈਦਾ ਹੀ ਨਹੀਂ। ਅੱਲਾ ਮਾਫੀ ਦੇਵੇ। ਹਾਂਜੀ ਚਾਚਾ ਧਿਆਨ ਗੱਲ ਨਾ ਮੂੰਹ ਜਾਈ। ਧੋ ਲਈਦਾ ਕਿਤੇ 8-10 ਦਿਨਾਂ ਬਾਅਦ। ਉਹ ਵੀ ਨਾ ਧੋਇਆ ਕਰ। ਨਹੀਂ ਉਹ ਧੋਣਾ ਹੁੰਦਾ ਨਾ ਜੀ। ਕਿਉਂ? ਉਹ ਦਿਖਾਉਣਾ ਕਿਸੇ ਨੂੰ? ਆਓ ਬਸ ਜੀ। ਹਾਏ ਚਲੋ ਤੇ ਸਾਹਿਬ ਚਾਹ ਬੜੀ ਸੁੱਥੋ ਬਣੀ ਆ, ਪੀ ਲਓ। ਅੱਛੀ ਬਣੀ ਹੈ ਨਾ। ਉਹ ਪੀ ਲੈਂਦੇ ਆ, ਲੰਘ ਲਵੇ ਕਿਤੇ ਚਾਹ ਵੀ ਪੀ ਲੈਂਦੇ ਆ। ਉਹ ਤਾਂ ਸਾਰੇ ਕੰਮ ਰੇੜੇ ਤੋਂ ਬਾਅਦ ਹੋਣੇ, ਮੈਂ ਤੈਨੂੰ ਦੱਸ ਦਿਆਂ। ਆ ਕੇ ਤੇਰਾ ਕਹਿੰਦਾ ਚਾਚਾ ਉੱਥੇ ਹੀ ਬਾਹਰ। ਬਾਹਰ ਤੇ ਪੈਸੇ ਕਿੰਨੇ ਆ? ਵੈਸੇ ਬਹੁਤ ਸਾਰਿਆਂ ਨੇ ਕਿੰਨੀ ਚਾਹ ਸਾਰਿਆਂ ਲਈ ਬਣਾਈ ਨੇ? ਹਾਂਜੀ ਸਾਰਿਆਂ ਲਈ ਇੱਕ ਪਿਆਲੀ ਬਣਾਈ ਸੀ। 700 ਰੁਪਇਆ ਦੇ ਦੇ। ਹੈ 700 ਰੁਪਇਆ। 700 ਰੁਪਇਆ? ਮੈਂ ਮੱਝ ਬਾਲਤੀ ਤੇਰੀ ਚਾਚਾ। ਅੱਜ ਨਹੀਂ ਬਹੁਤਾ, ਸਵੇਰ ਦਾ ਜਿਹੜਾ ਨੁਕਸਾਨ ਹੋਣ ਡਿਆ ਤੂੰ ਹੀ ਭਰਨਾ, ਤੂੰ ਹੀ ਚੁੱਲ੍ਹੇ ਨੂੰ ਛੇੜਿਆ ਨਾ। ਉਸ ਚਾਚਾ ਸਦੀਕ ਹੁੰਦਾ ਪਿਆ ਜਿਹੜਾ ਲੈ ਕੇ ਇਧਰ ਨੂੰ। ਓਏ ਉਹਨੂੰ ਸ਼ਟਰ ਥੱਲੇ ਸੁੱਟ। ਪੈਸੇ ਲੈ ਪੈਸੇ ਰਹਿ ਸ਼ਟਰ ਸੁੱਟ, ਸ਼ਟਰ ਸੁੱਟ। ਮੈਨੂੰ ਨਾ ਪੈਸੇ।